ਅਗਲੀ ਖਬਰ ਵੱਲ ਚੱਲੀਏ। ਆਪਾਂ ਕੱਲ ਵੀ ਰਿਪੋਰਟ ਕੀਤਾ ਸੀ ਵੀ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ 50% ਟੈਰਿਫ ਲਾਤਾ। ਕੁਝ ਦਿਨ ਪਹਿਲਾਂ ਪਿਛਲੇ ਹਫ਼ਤੇ ਉਹਨਾਂ ਨੇ ਕਿਹਾ ਸੀ ਵੀ ਧੂੰਆਂ ਸਾਡੇ ਵੱਲ ਆ ਰਿਹਾ ਤੇ ਅਸੀਂ ਟੈਰਿਫ ਲਾਵਾਂਗੇ। ਬਹੁਤ ਸਾਰੇ ਲੋਕਾਂ ਨੇ ਇਸ ਗੱਲ ਨੂੰ ਮਜ਼ਾਕ 'ਚ ਲਿਆ, ਪਰ ਟਰੰਪ ਉਹਨਾਂ ਨੇ ਕੱਲ ਜਿਹੜੋ ਆ 50% ਟੈਰਿਫ ਕੈਨੇਡਾ ਦੀਆਂ ਕੁਝ ਚੀਜ਼ਾਂ ਦੇ ਉੱਤੇ ਲਾ ਦਿੱਤਾ ਹੈਗਾ ਆ। ਸੋ ਮਾਰਕ ਕਾਰਨੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਿਹੜੇ ਆ ਉਹਨਾਂ ਨੇ ਰਿਸਪੌਂਡ ਕੀਤਾ ਹੈ ਵੀ ਅਸੀਂ ਜਿਹੜੀਆਂ ਸਾਡੀਆਂ ਟ੍ਰੇਡ ਦੀਆਂ ਗੱਲਬਾਤ ਹੋ ਰਹੀ ਆ ਉਹਨਾਂ ਨੂੰ ਹੋਰ ਇੰਟੈਂਸੀਫਾਈ ਕੀਤਾ ਹੈ, ਹੋਰ ਤੇਜ਼ ਕੀਤਾ ਹੈਗਾ। ਆਉਣ ਵਾਲੇ ਹਫ਼ਤਿਆਂ ਦੇ ਵਿੱਚ ਵਾਈਟ ਹਾਊਸ ਨੇ ਇਹ ਕਿਹਾ ਵੀ ਜਿਹੜੀਆਂ ਇਹ 50% ਟੈਰਿਫ ਲਾਇਆ 30 ਦਿਨਾਂ 'ਚ ਸ਼ੁਰੂ ਹੋ ਜਾਊਗਾ। ਇਹ ਇੱਕ ਤਰ੍ਹਾਂ ਨਾਲ ਬਹੁਤ ਵੱਡੀ ਹੋਰ ਐਸਕੇਲੇਸ਼ਨ ਆ ਦੋਨਾਂ ਮੁਲਕਾਂ ਦੇ ਜਿਹੜੇ ਨਾਰਥ ਅਮਰੀਕਾ ਦੇ ਗੁਆਂਢੀ ਆ ਉਹਨਾਂ ਦੇ ਵਿਚਾਲੇ, ਕੈਨੇਡਾ ਤੇ ਅਮਰੀਕਾ ਦੇ ਵਿਚਾਲੇ। ਟ੍ਰੇਡ ਟੈਂਸ਼ਨਸ ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਹੋਣੀ ਸੈਕੰਡ ਟਰਮ 'ਚ ਆਏ ਆ ਜਨਵਰੀ 2025 ਤੋਂ ਦੋਨਾਂ ਮੁਲਕਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਬਣੀਆਂ ਹੋਈਆਂ ਹੈਗੀਆਂ। ਈਵਨ ਦੋ ਯੂਐਸ ਦੀ ਸੁਪਰੀਮ ਕੋਰਟ ਨੇ ਰੂਲ ਆਊਟ ਕਰ ਦਿੱਤਾ ਸੀ ਵੀ ਬਹੁਤ ਸਾਰੀਆਂ ਪ੍ਰੈਜ਼ੀਡੈਂਟ ਟਰੰਪ ਹੋਣਾ ਦੀਆਂ ਜਿਹੜੀਆਂ ਟੈਰਿਫਸ ਆ ਉਹ ਇੰਪੋਜ਼ ਕੀਤੀਆਂ ਗਈਆਂ ਗਲੋਬਲੀ। ਸੋ ਉਹ ਅੰਡਰ ਐਮਰਜੈਂਸੀ ਪਾਵਰਸ ਉਹ ਇਲੀਗਲੀ ਹੈਗੀਆਂ ਆ। ਪਰ ਟਰੰਪ ਹੋਣਾ ਨੇ ਹੁਣ ਰੀਸੈਂਟਲੀ ਇੱਕ ਕੋਈ ਲੀਗਲ ਐਵਨਿਊ ਜਿਹੜਾ ਦੇਖਿਆ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਨਹੀਂ ਆਪਾਂ ਇਦਾਂ ਹੀ ਚੱਲਾਂਗੇ। ਸੋ ਹੁਣ ਇਹ ਦੇਖਦੇ ਆ ਕੈਨੇਡਾ ਜੋ ਯੂਐਸਏ ਦਾ ਵਨ ਆਫ ਦਾ ਕਲੋਜ਼ੈਸਟ ਟ੍ਰੇਡਿੰਗ ਪਾਰਟਨਰ ਹੈਗਾ ਆ ਤੇ ਬਹੁਤ ਥੋੜੇ ਮੁਲਕਾਂ ਦੇ ਵਿੱਚੋਂ ਆ ਜਿਹਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਟੈਰਿਫ ਲਾਇਆ ਆ। 25% ਲੈਵੀ ਜਿਹੜੀ ਆ ਉਹਨਾਂ ਨੇ ਜਿਹੜੀਆਂ $30 ਬਿਲੀਅਨ ਜਿਹੜੀਆਂ ਵਰਥ ਆਫ ਯੂਐਸ ਗੁੱਡਸ ਹੈਗੀਆਂ ਆ ਜੋ ਕੈਨੇਡਾ ਨੂੰ ਜਾਂਦੀਆਂ ਉਹਦੇ ਉੱਤੇ ਲਾਇਆ ਸੀ। ਬਾਅਦ ਦੇ ਵਿੱਚ ਕੈਨੇਡਾ ਵਾਲਿਆਂ ਨੇ ਵੀ ਲਾਇਆ ਸੀ। ਸੋ ਕੈਨੇਡਾ ਦੇ ਨਾਲ ਤੇ ਅਮਰੀਕਾ ਦੇ ਦੋਨਾਂ ਦੇ ਜਿਹੜੇ ਰਿਲੇਸ਼ਨ ਆ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਵੀ ਵਾਲੇ ਗੁੱਡ ਨਹੀਂ ਚੱਲ ਰਹੇ ਹੈਗੇ। ਹਾਲਾਂਕਿ ਬਹੁਤ ਸਾਰੇ ਜਿਹੜੇ ਟੈਰਿਫ ਆ ਪਹਿਲਾਂ ਹੀ ਵਧਾਏ ਹੋ ਆ। ਕੈਨੇਡੀਅਨ ਸਟੀਲ ਦੇ ਉੱਤੇ, ਐਲੂਮੀਨੀਅਮ ਦੇ ਉੱਤੇ, ਕਾਪਰ ਦੇ ਉੱਤੇ 15% ਤੋਂ ਵਧਾ ਕੇ 50% ਕਰ ਦਿੱਤਾ ਗਿਆ ਹੈ ਤੇ 35% ਟੈਰਿਫ ਜਿਹੜਾ ਕੈਨੇਡਾ ਦੀ ਸਾਫਟਵੁੱਡ ਲੰਬਰ ਤੇ ਲਾਇਆ ਆ। ਜੋ ਓਨਟਾਰੀਓ ਦੇ ਪ੍ਰੀਮੀਅਰ ਹੈਗੇ ਆ ਫੋਰਡ, ਉਹਨਾਂ ਨੇ ਤਾਂ ਇਹ ਕਿਹਾ ਸੀ ਵੀ ਤੁਸੀਂ ਅਮਰੀਕਾ ਵਾਲੇ ਜਿਹੜੇ ਸਾਡੀ ਲੰਬਰ ਆ ਉਹਦੇ ਉੱਤੇ ਟੈਰਿਫ ਰਿਮੂਵ ਕਰ ਦਿਓ ਤੇ ਜਿੰਨੀ ਮਰਜ਼ੀ ਲੰਬਰ ਲੈ ਜਾਓ ਤੇ ਨਾਲੇ ਅਸੀਂ ਥੋੜੇ ਜੰਗਲ ਜਿਹੜੇ ਆ ਉਹ ਕਲੀਨ ਕਰ ਦਾਂਗੇ ਤੇ ਫਿਰ ਅੱਗ ਲੱਗਣ ਦੇ ਜਿਹੜੇ ਚਾਂਸ ਆ ਉਹ ਘਟਣਗੇ ਕਿਉਂਕਿ ਸਾਰੀ ਜਿਹੜੀ ਮੈਜੋਰਟੀ 'ਚ ਲੱਕੜੀ ਆ ਉਹ ਤਾਂ ਕੈਨੇਡਾ ਤੋਂ ਹੀ ਆਉਂਦੀ ਹੈਗੀ ਆ। ਸੋ ਇਹ ਦੋਨਾਂ ਮੁਲਕਾਂ ਦੇ ਵਿਚਾਲੇ ਹੁਣ ਕਾਫੀ ਫੇਰ ਇੱਕ ਵਾਰੀ ਜਿਹੜੀ ਆ ਟੈਰਿਫ ਨੂੰ ਲੈ ਕੇ ਲੜਾਈ ਆਪਾਂ ਕਹਿ ਸਕਦੇ ਆ ਉਹ ਸ਼ੁਰੂ ਹੋ ਗਈ ਆ। USMCA ਜਿਹੜਾ ਸੀਗਾ ਅਮਰੀਕਾ, ਮੈਕਸੀਕੋ ਤੇ ਕੈਨੇਡਾ ਦੇ ਵਿੱਚ ਐਗਰੀਮੈਂਟ ਉਹ ਆਲਰੇਡੀ ਐਕਸਪਾਇਰ ਹੋ ਚੁੱਕਾ ਹੈਗਾ ਆ। ਮੈਕਸੀਕੋ ਵਾਲਿਆਂ ਦੇ ਨਾਲ ਗੱਲਬਾਤ ਠੀਕ ਚੱਲ ਰਹੀ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ। ਪਿਛਲੇ ਸਮੇਂ ਯੂਐਸ ਦੀ ਜਿਹੜੀ ਅਲਕੋਹਲ ਨੂੰ ਬਾਈਕਾਟ ਕੀਤਾ ਸੀ ਕਈ ਕੈਨੇਡੀਅਨ ਰਾਜਾਂ ਨੇ ਤੇ ਉਸ ਤੋਂ ਬਾਅਦ ਫਿਰ ਟਰੰਪ ਹੁਣੀ ਹੋਰ ਗੁੱਸੇ ਹੋਏ ਸੀ। ਸੋ ਹੁਣ ਫਿਊਚਰ ਜਿਹੜਾ ਆ ਨਾਰਥ ਅਮਰੀਕਨ ਟ੍ਰੇਡ ਦਾ ਉਹ ਅਨਸਰਟਨ ਆ ਵੀ ਪਤਾ ਨਹੀਂ ਉਹਦੇ ਵਿੱਚ ਬਣਨਾ ਕੀ ਹੈਗਾ ਆ ਕਿਉਂਕਿ 50% ਟੈਰਿਫ ਤਾਂ ਬਹੁਤ ਹੁੰਦਾ ਆ। ਸੋ 30 ਦਿਨਾਂ ਦੇ ਵਿੱਚ ਹੋਰ ਟੈਰਿਫ ਹੋ ਜਾਣਾ ਉਹ ਵੀ ਉੱਤੇ ਉਸ ਮੁਲਕ ਦੇ ਜਿਹੜੇ ਆਲਰੇਡੀ ਰਿਸੈਸ਼ਨ ਦੇ ਵਿੱਚ ਆ, ਫੁੱਲ ਫਲੈਜ ਰਿਸੈਸ਼ਨ ਆ ਇਸ ਵੇਲੇ ਕੈਨੇਡਾ ਦੇ ਵਿੱਚ। ਜੌਬਸ ਬਹੁਤ ਘੱਟ ਹੈਗੀਆਂ ਆ ਤੇ ਘਰਾਂ ਦੀਆਂ ਪ੍ਰਾਈਸਿਸ ਤਾਂ ਕਈ ਜਗ੍ਹਾ 40% ਘਟ ਗਈਆਂ, ਖਾਸ ਕਰਕੇ ਟੋਰਾਂਟੋ ਵਾਲੇ ਜਿਹੜੇ ਬਰੈਂਪਟਨ ਵਾਲਾ ਏਰੀਆ ਹੈਗਾ ਆ। ਈਵਨ ਇੱਧਰ ਸਰੀ ਬ੍ਰਿਟਿਸ਼ ਕੋਲੰਬੀਆ 'ਚ ਵੀ ਬਹੁਤ ਵੱਡਾ ਅਸਰ ਪਿਆ। 40 ਤੋਂ 50% ਤੱਕ ਘਰਾਂ ਦੀਆਂ ਪ੍ਰਾਈਸਾਂ ਜਿਹੜੀਆਂ ਹਾਈ ਪ੍ਰਾਈਸ ਤੋਂ ਲੈ ਕੇ ਘਟ ਚੁੱਕੀਆਂ ਹੈਗੀਆਂ। ਜੀ ਬਿਲਕੁਲ ਬਿਲਕੁਲ